ਅੱਛਾ, ਸੀ.ਐਚ. ਰੋਬਿਨਸਨ ਹੁਣ ਕਾਫੀ ਉਹ ਵੀ ਤੱਤੇ ਪਾਣੀ 'ਚ ਆਈ ਆ। 60 ਮਿੰਟ ਦੀ ਇੱਕ ਫਾਲੋ ਅਪ ਰਿਪੋਰਟ ਦੇ ਵਿੱਚ ਕਮਿਲੀਅਨ ਕੈਰੀਅਰਸ ਦੇ ਹਿਸਾਬ ਦੇ ਨਾਲ, ਕਿਉਂਕਿ ਕਾਫੀ ਵੱਡਾ ਇੱਕ ਨਾਮ ਆ ਸੀ.ਐਚ. ਰੋਬਿਨਸਨ, ਇਹਨਾਂ ਦਾ ਵੀ ਨਾਮ ਜਿਹੜਾ ਉਹ ਆਇਆ ਆ। ਓਬਵੀਅਸਲੀ ਉਹ ਵੱਡੀ ਕੰਪਨੀ ਆ, ਉਹਨਾਂ ਨੇ ਕਿਹਾ ਵੀ ਨਹੀਂ ਜੀ ਇਹ ਗਲਤ ਆ, ਪਰ ਇਹ ਹੁਣ ਸੀ.ਐਚ. ਰੋਬਿਨਸਨ ਦਾ ਕੀ ਮਸਲਾ ਬਣਿਆ ਪਿਆ ਰਮਨ ਜੀ? ਰਾਜਕਰਨ ਪ੍ਰੋਬਲਮ ਇਹ ਆ ਕਿ ਜਿਹੜੇ ਕੈਰੀਅਰਸ ਹੈ, ਜਿਹੜੇ ਬ੍ਰੋਕਰਸ ਹੈਗੇ ਆ, ਬ੍ਰੋਕਰਸ ਦੀ ਇਹ ਸਿਚੁਏਸ਼ਨ ਰਹੀ ਹੈਗੀ ਆ ਕਿ ਜੇ ਕੈਪੈਸਿਟੀ ਜ਼ਿਆਦਾ ਹੁੰਦੀ ਆ ਤਾਂ ਬ੍ਰੋਕਰਸ ਜਿਹੜੇ ਆ ਉਹ ਆਬਵੀਅਸਲੀ ਮਤਲਬ ਕਿ ਪਿਕ ਐਂਡ ਚੂਜ਼ ਕਰਦੇ ਆ, ਥੋੜ੍ਹਾ ਜਿਹਾ ਮਤਲਬ ਕਿ ਟਾਈਟ ਰੱਖਦੇ ਹੈਗੇ ਆ। ਜਾਂ ਜਦੋਂ ਕਪੈਸਿਟੀ ਜ਼ਿਆਦਾ ਹੁੰਦੀ ਆ ਉਦੋਂ ਇੱਕ ਇਹ ਵੀ ਚੀਜ਼ ਹੁੰਦੀ ਆ ਕਿ ਬ੍ਰੋਕਰ ਕਿੰਨਾ ਵੱਧ ਤੋਂ ਵੱਧ ਮਨੀ ਬਣਾ ਰਿਹਾ ਹੈਗਾ, ਕਿਉਂਕਿ ਵੱਧ ਕਪੈਸਿਟੀ ਦੇ ਵਿੱਚ ਬ੍ਰੋਕਰ ਆਲਵੇਜ਼ ਵੱਧ ਪੈਸੇ ਬਣਾਉਂਦਾ ਹੈਗਾ। ਜਦੋਂ ਕਪੈਸਿਟੀ ਟਾਈਟ ਹੁੰਦੀ ਆ ਉਦੋਂ ਬ੍ਰੋਕਰ ਜਿਹੜਾ ਆ ਉਹਨੂੰ ਪੈਸੇ ਜ਼ਿਆਦਾ ਖਰਚਣੇ ਪੈਂਦੇ ਆ ਅਤੇ ਉਹਦੇ ਪੈਸੇ ਘੱਟ ਬਣਦੇ ਹੈਗੇ ਆ। ਸੋ ਬ੍ਰੋਕਰ ਜਿਹੜੇ ਹੈਗੇ ਆ ਇਹ ਆਪਣੇ ਟਾਈਮ ਟੂ ਟਾਈਮ ਇਹ ਜਿਹੜੇ ਚੇਂਜ ਹੁੰਦੇ ਰਹਿੰਦੇ ਆ, ਇਹਨਾਂ ਦੇ ਕ੍ਰਾਈਟੇਰੀਆਜ਼ ਚੇਂਜ ਹੁੰਦੇ ਰਹਿੰਦੇ ਆ। ਜਿਹੜਾ ਸੀ.ਐਚ. ਰੋਬਿਨਸਨ ਹੈਗਾ ਇਹ ਵਨ ਆਫ ਦਾ ਬਿਗੇਸਟ ਬ੍ਰੋਕਰੇਜ ਹੈਗੀ ਆ। ਈਵਨ ਪਿਛਲੇ ਸਮਿਆਂ ਦੇ ਵਿੱਚ ਬ੍ਰੋਕਰੇਜ ਤੋਂ ਇਹ ਇੱਕ ਬਾਇਰ ਦੇ ਰੂਪ ਦੇ ਵਿੱਚ ਵੀ ਸਾਹਮਣੇ ਆ ਗਿਆ ਹੈਗਾ ਸੀ.ਐਚ. ਰੋਬਿਨਸਨ ਕਿ ਜਿਹੜੇ ਪ੍ਰੋਡਿਊਸ ਹੈਗੇ ਆ ਆਪ ਬਾਏ ਕਰਦੇ ਆ ਅਤੇ ਉਹ ਮੁੜ ਕੇ ਅੱਗੇ ਜਿਹੜੇ ਆ ਉਹਨਾਂ ਨੂੰ ਸਟੋਰਸ ਨੂੰ ਸੈੱਲ ਕਰਦੇ ਹੈਗੇ ਆ। ਸੋ ਟਰਾਂਸਪੋਰਟੇਸ਼ਨ ਦੇ ਵਿੱਚ ਸੀ.ਐਚ. ਰੋਬਿਨਸਨ ਦਾ ਨਾਮ ਬਹੁਤ ਜ਼ਿਆਦਾ ਵੱਡਾ ਹੈਗਾ। ਪਰ ਜਿਹੜੀ ਪ੍ਰੋਬਲਮ ਹੈਗੀ ਆ ਕਿ ਸੀ.ਐਚ. ਰੋਬਿਨਸਨ ਦੇ ਵਿੱਚ ਜਿਹੜੀ ਵੈਟਿੰਗ ਪ੍ਰੋਸੈਸ ਹੈਗਾ ਆ, ਮੇਰੇ ਖਿਆਲ ਉਹਦੇ ਵਿੱਚ ਕਿਤੇ ਨਾ ਕਿਤੇ ਕੁਤਾਹੀਆਂ ਹੋਈਆਂ ਹੈਗੀਆਂ। ਉਹ ਕਾਫੀ ਕੇਸਿਸ ਹੈਗੇ ਆ ਔਰ ਕਾਫੀ ਦੇਖੋ ਕੋਈ ਵੀ ਐਕਸੀਡੈਂਟ ਹੁੰਦਾ ਰਾਜਕਰਨ, ਕੋਈ ਵੀ ਟਰੱਕ ਬਾਹਰ ਉਹਦਾ ਕੋਈ ਐਕਸੀਡੈਂਟ ਹੁੰਦਾ ਆ, ਕੁਛ ਵੀ ਐਸਾ ਮਸਲਾ ਬਣਦਾ ਆ ਅਤੇ ਉਹਦੇ ਵਿੱਚ ਕਿਤੇ ਨਾ ਕਿਤੇ ਬ੍ਰੋਕਰ ਤਾਂ ਇਨਵੋਲਵ ਹੈਗਾ ਆ, ਹੈ ਨਾ। ਹੁਣ ਬ੍ਰੋਕਰ ਦੇ ਵਿੱਚ ਕੀ ਹੁੰਦਾ ਕਿ ਸੀ.ਐਚ. ਰੋਬਿਨਸਨ ਜਦੋਂ ਕੈਰੀਅਰ ਦੀ ਵੈਟਿੰਗ ਕਰਦਾ ਹੈਗਾ, ਕੈਰੀਅਰ ਦੀ ਵੈਟਿੰਗ ਕਰਨ ਲੱਗਿਆ ਸੀ.ਐਚ. ਰੋਬਿਨਸਨ ਇੱਕ ਕੈਰੀਅਰ ਦੀ ਵੈਟਿੰਗ ਕਰਦਾ ਜਿਹਨੂੰ ਉਹਨੇ ਲੋਡ ਦੇਣਾ ਹੈਗਾ। ਸੋ ਜਦੋਂ ਉਹ ਕੈਰੀਅਰ ਜਿਹੜਾ ਆ ਉਹ ਲੋਡ ਸੀ.ਐਚ. ਰੋਬਿਨਸਨ ਕੋਲ ਲੈ ਕੇ ਅੱਗੇ ਕਿਸੇ ਹੋਰ ਨੂੰ ਦੇ ਦਿੰਦਾ, ਹੁਣ ਉਹ ਜਿਹੜਾ ਸੈਕਿੰਡ ਮਤਲਬ ਕਿ ਕੈਰੀਅਰ ਆ ਉਹਦੀ ਵੈਟਿੰਗ ਸੀ.ਐਚ. ਰੋਬਿਨਸਨ ਨੇ ਨਹੀਂ ਕੀਤੀ ਹੈਗੀ। ਉਹਨੂੰ ਸੀ.ਐਚ. ਰੋਬਿਨਸਨ ਨੂੰ ਪਤਾ ਨਹੀਂ ਹੈਗਾ। ਅਨਨੋਇੰਗਲੀ ਉਹ ਅੱਗੇ ਜਿਹੜਾ ਲੋਡ ਆ, ਜਿਹਨੂੰ ਆਪਾਂ ਡਬਲ ਬ੍ਰੋਕਰੇਜ ਕਹਿ ਦਿੰਦੇ ਆ, ਉਹ ਲੋਡ ਅਨਨੋਇੰਗਲੀ ਡਬਲ ਟ੍ਰਿਪਲ ਚੌਥੇ ਥਾਈਂ ਵੀ ਜਾ ਕੇ ਬ੍ਰੋਕਰ ਹੁੰਦਾ ਆ। ਜੇ ਕਈ ਵਾਰੀ 2-2 3-3 ਕੈਰੀਅਰ ਵਿੱਚ ਆ ਜਾਂਦੇ ਉਹ ਲੋਡ ਨੂੰ ਕਰਨ ਲੱਗਿਆ। ਸੋ ਹੁਣ ਸੀ.ਐਚ. ਰੋਬਿਨਸਨ ਇਹ ਕਹਿ ਰਿਹਾ ਹੈਗਾ ਕਿ ਅਸੀਂ ਇੱਕ ਕੈਰੀਅਰ ਦੀ ਤਾਂ ਵੈਟਿੰਗ ਕੀਤੀ ਹੈਗੀ ਆ, ਉਸ ਤੋਂ ਬਾਅਦ ਜਿਹੜਾ ਨੈਕਸਟ ਕੈਰੀਅਰ ਹੈਗਾ ਵੀ ਡੋਂਟ ਨੋ ਵਾਟ ਦੇ ਆਰ ਡੂਇੰਗ ਵਿਦ ਇਟ, ਠੀਕ ਹੈ ਨਾ। ਉਸ ਤੋਂ ਬਾਅਦ ਸੈਕਿੰਡ ਕੈਰੀਅਰ, ਥਰਡ ਕੈਰੀਅਰ, ਚੌਥਾ ਕੈਰੀਅਰ ਆ ਗਿਆ। ਹੁਣ ਉਹਦੀ ਵੈਟਿੰਗ ਬ੍ਰੋਕਰ ਕਿਵੇਂ ਕਰ ਸਕਦਾ ਹੈ, ਇਹ ਵੀ ਗੱਲ ਜਿਹੜੀ ਆ ਇਹ ਸੋਚਣ ਵਾਲੀ ਹੈ। ਸੋ ਇੱਥੇ ਹੀ ਤਦੇ ਹੀ ਇਸ ਚੱਕਰ ਦੇ ਵਿੱਚ ਹੀ ਜਿਹੜਾ ਜੇ ਆਪਾਂ ਹੁਣ ਹਾਈਵੇ ਐਪ ਦੀ ਗੱਲ ਕਰਦੇ ਹਾਂ ਨਾ, ਹਾਈਵੇ ਐਪ ਦੇ ਵਿੱਚ ਜਦੋਂ ਤੁਹਾਡਾ ਜੇ ਤੁਸੀਂ ਲੋਡ ਆਪਣੇ ਨਾਂ 'ਤੇ ਲੈ ਕੇ ਕਿਸੇ ਹੋਰ ਨੂੰ ਲੋਡ ਚੁਕਾਉਣੇ ਆ ਤਾਂ ਯੂ ਗੋਇੰ ਟੂ ਬਿਕਮ ਅ ਟਾਰਗੇਟ ਵੈਰੀ ਕੁਇਕਲੀ। ਮਤਲਬ ਤੁਸੀਂ ਟਾਰਗੇਟ ਬਣ ਜਾਂਦੇ ਆ। ਡਬਲ ਬ੍ਰੋਕਰੇਜ ਤੁਹਾਡੇ ਨਾਂ 'ਤੇ ਆ ਗਈ, ਜਿਹੜੇ ਕੈਰੀਅਰ ਨੇ ਲੋਡ ਚੁੱਕਿਆ ਹੈਗਾ ਅਤੇ ਜਿਹਨੂੰ ਚੁਕਾਇਆ ਹੈਗਾ ਦੋਨੋਂ ਹੀ ਰੈਡ ਟੈਗ ਹੋ ਜਾਂਦੇ ਆ, ਦੋਨਾਂ ਨੂੰ ਹੀ ਲੋਡ ਮਿਲਣੇ ਬੰਦ ਹੋ ਜਾਂਦੇ ਆ। ਇਸੇ ਕਰਕੇ ਕਿਉਂਕਿ ਇਹ ਜਿਹੜਾ ਵਰਤੀਰਾ ਸੀਗਾ ਔਰ ਇਹ ਖਾਸ ਕਰਕੇ ਜਿਹੜਾ ਵਰਤੀਰਾ ਸੀਗਾ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਲੈਵਲ 'ਤੇ ਚੱਲ ਰਿਹਾ ਸੀਗਾ ਡਬਲ ਬ੍ਰੋਕਰੇਜ ਦਾ। ਸੋ ਇਹ ਜਿਹੜੀ ਚੀਜ਼ ਆ ਡੈਫੀਨੇਟਲੀ ਆਪਣੀ ਕਮਿਊਨਿਟੀ 'ਚ ਜ਼ਿਆਦਾ ਹਰਟ ਹੋਣ ਵਾਲੀ ਆ। ਹੋਰ ਕਮਿਊਨਿਟੀ 'ਚ ਵੀ ਚੱਲਦਾ, ਮੈਂ ਨਹੀਂ ਕਹਿੰਦਾ ਵੀ ਦੂਜਿਆਂ 'ਚ ਨਹੀਂ ਚੱਲਦਾ ਹੈਗਾ। ਆਪਣੀ ਕਮਿਊਨਿਟੀ ਦੇ ਵਿੱਚ ਥੋੜ੍ਹਾ ਮਤਲਬ ਕਿ ਆਪਾਂ ਦੇਖਦੇ ਹਾਂ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਦੇਖਦੇ ਸੀਗੇ ਅਤੇ ਕਾਫੀ ਹੱਦ ਤੱਕ ਜਿਹੜਾ ਚੱਲ ਰਿਹਾ ਸੀਗਾ ਕਿ ਕਈ ਲੋਕੀ ਸੀਗੇ ਜਿਨ੍ਹਾਂ ਨੇ ਇੱਕ ਟਰੱਕ ਆਪਣਾ ਵੈਸੇ ਹੀ ਪਾ ਕੇ ਰੱਖਿਆ ਸੀ ਅਤੇ ਨਾਲ 50-50 100-100 ਜਿਹੜੇ ਆ ਓਨਰ ਆਪਰੇਟਰ ਲਾਏ ਸੀਗੇ ਔਰ ਉਹਨਾਂ ਦੇ ਨਾਲ ਉਹੋ ਹੀ ਸੇਮ ਜਿਹੜੀ ਸੁਪਰ ਈਗੋ ਵਾਲੀ ਟਰੈਂਡ ਸੀਗਾ ਉਹੀ ਚੱਲਦਾ ਸੀਗਾ ਕਿ ਪਹਿਲਾਂ ਜਿਹਨੂੰ ਆਪਾਂ ਆਪਣੀ ਪੰਜਾਬੀ 'ਚ ਕਹਿੰਦੇ ਕੁੰਡੀ ਲਾਉਂਦੇ ਆ ਹੈ ਨਾ, ਉਹ ਪਹਿਲਾਂ ਉੱਤੋਂ ਸਕਿਮਿੰਗ ਕਰਦੇ ਸੀਗੇ 200-400-500 ਡਾਲਰ ਦੀ, ਫਿਰ ਵਿੱਚੋਂ ਡਿਸਪੈਚ ਕੱਟਦੇ ਸੀਗੇ। ਸੋ ਸਾਰਾ ਰਲਾ ਮਿਲਾ ਕੇ ਉਹੋ ਹੀ ਇੱਕ ਧੰਦਾ ਚੱਲਦਾ ਸੀਗਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ ਹੁਣ ਇਹ ਕਾਫੀ ਹੱਦ ਤੱਕ ਜਿਹੜੀ ਆ ਇਹਨੂੰ ਕੋਸ਼ਿਸ਼ ਬੰਦ ਕਰਨ ਦੀ ਹੋ ਰਹੀ ਆ। ਪਰ ਅਗੇਨ ਸਟਿਲ ਜਿਹੜੀਆਂ ਨਵੀਆਂ ਪ੍ਰੋਬਲਮਸ, ਨਵੇਂ ਇਸ਼ੂ ਸਾਹਮਣੇ ਆ ਰਹੇ ਆ, ਉਹਨਾਂ ਦੇ ਹਿਸਾਬ ਨਾਲ ਇੰਡਸਟਰੀ ਨੂੰ ਟੈਕਨੋਲੋਜੀ ਦੇ ਨਾਲ ਰਲ ਕੇ ਚੱਲਣਾ ਪੈਣਾ।